ਦਿੱਲੀ ਨੂੰ ਜਿਹੜਾ ਰਾਹ ਜਾਂਦਾ ਸੀ ਨਾ, ਉਸ ਰਾਹ ਦੇ ਵਿੱਚ ਇੱਕ ਖੂਹ ਆਉਂਦਾ ਸੀ ਤੇ ਉਸ ਖੂਹ ਦੇ ਉੱਤੇ ਇੱਕ ਨੂਰ ਯਾਤ ਨਾਂ ਦਾ ਬੰਦਾ ਸੀ। ਉਹ ਲੋਕਾਂ ਨੂੰ ਪਾਣੀ ਪਿਆਉਂਦਾ ਹੁੰਦਾ ਸੀ। ਇਹ ਹਰ ਰਾਹੀ ਮੁਸਾਫਰ ਨੂੰ ਆਉਂਦਿਆਂ ਜਾਂਦਿਆਂ ਨੂੰ ਇਹ ਪਾਣੀ ਪਿਆਉਂਦਾ ਹੁੰਦਾ ਸੀ। ਹੁਣ ਉਹ ਰਾਹ ਵਗਦਾ ਹੋਵੇ, ਰਾਹ ਦੇ ਵਿੱਚ ਖੂਹ ਹੋਵੇ, ਤੇ ਮੇਰਾ ਮਤਲਬ ਹੈ ਕੋਈ ਗਰੀਬ, ਅਮੀਰ, ਫਕੀਰ, ਹਰ ਤਰ੍ਹਾਂ ਦੇ ਬੰਦੇ ਉੱਥੋਂ ਲੰਘਦੇ ਸਨ। ਉਹ ਨੂਰ ਯਾਤ ਆਪਣੀ ਡਿਊਟੀ ਦਿੰਦਾ ਹੁੰਦਾ ਸੀ ਤੇ ਇੱਕ ਫਕੀਰ ਦਾ ਉੱਥੋਂ ਗੁਜ਼ਰ ਹੋਇਆ। ਉੱਥੇ ਮੈਨੂੰ ਉਹ ਸ਼ੇਰ ਯਾਦ ਆ ਗਿਆ। ਉਹ ਸ਼ੇਰ ਐਂਡ ਤੇ ਸੁਣਾਵਾਂ ਦਾ, ਗੱਲ ਨਿੱਕੀ ਜਿਹੀ ਹੈ, ਸਾਰੀ ਸੁਣਿਓ ਜੇ। ਤੇ ਸ਼ੇਰ ਦੇ ਵਿੱਚ ਗੱਲ ਦਾ ਸੱਤ ਏ, ਨਿਚੋੜ ਏ ਸ਼ੇਰ ਦੇ ਵਿੱਚ ਨਾ। ਉਹ ਜਦੋਂ ਫਕੀਰ ਦਾ ਗੁਜ਼ਰ ਹੋਇਆ ਨਾ, ਤੇ ਉਹ ਨੂਰ ਯਾਤ ਨੇ ਜਦੋਂ ਬਾਬੇ ਰਾਂ ਨੂੰ ਪਾਣੀ ਪਿਆਇਆ, ਤੇ ਉਹ ਬਾਬੇ ਰੀ ਆਖਣ ਲੱਗੇ ਵੀ ਕਰਮਾਂ ਵਾਲਿਆ ਮੰਗ ਕੀ ਮੰਗਣਾ? ਤੇ ਆਖਣ ਲੱਗਾ ਸਰਕਾਰ ਜੋ ਦਿਲ ਕਰਦਾ ਜੇ, ਆ ਜੋ ਤੁਹਾਡਾ ਵਹਿਲ ਹੈ ਨਾ, ਜੋ ਮਰਜ਼ੀ ਇਨਾਇਤ ਕਰ ਛੜੋ। ਉਹਨੇ ਆਖਿਆ ਤਲੀ ਅਗਾਂ ਕਰ। ਨੂਰ ਯਾਤ ਨੇ ਜਿਹੜੇ ਵੇਲੇ ਤਲੀ ਬਾਬੇ ਰਾਂ ਅੱਗੇ ਇੰਜ ਕੀਤੀ ਨਾ, ਤੇ ਬਾਬੇ ਰਾਂ ਨੇ ਉੱਥੇ ਇੱਕ ਲਿਖ ਛੜਿਆ, ਪੂਰਨਾ ਪਾ ਛੜਿਆ, ਇੱਕ ਲਿਖ ਛੜਿਆ। ਬਾਬੇ ਰੀ ਇੱਕ ਲਿਖ ਕੇ ਤੇ ਗਾਂ ਟੁਰ ਗਏ। ਹੁਣ ਨੂਰ ਯਾਤ ਨੂੰ ਹਰ ਰੋਜ਼ ਨਾ 1 ਰੁਪਈਏ ਦਾ, ਉਸ ਵਕਤ ਦੇ ਵਿੱਚ 1 ਰੁਪਈਏ ਦਾ ਫਾਇਦਾ ਹੋਣ ਲੱਗ ਪਿਆ। ਚਲੋ ਬੜਾ ਰਾਜ਼ੀ ਹੋਇਆ ਵੀ ਬਾਬੇ ਰੀ ਇੱਕ ਲਿਖ ਗਏ ਨੇ ਤਲੀ ਦੇ ਉੱਤੇ, ਤੇ ਉਦੋਂ ਤੋਂ ਲੈ ਕੇ 1 ਰੁਪਈਆ ਫਾਇਦਾ ਹੋਣ ਲੱਗ ਪਿਆ। ਕੁਝ ਵਕਤ ਗੁਜ਼ਰਿਆ ਨਾ, ਕੋਈ ਹਫਤਾ 10 ਦਿਨ ਗੁਜ਼ਰੇ, ਤੇ ਇੱਕ ਹੋਰ ਫਕੀਰ ਦਰਵੇਸ਼ ਉਥੋਂ ਦੀ ਗੁਜ਼ਰਿਆ। ਤੇ ਇਹ ਨੂਰ ਯਾਤ ਨੇ ਜਿਹੜੇ ਵੇਲੇ ਉਹਨਾਂ ਨੂੰ ਪਾਣੀ ਪਿਆਇਆ ਨਾ, ਤੇ ਆਖਣ ਲੱਗੇ ਵੀ ਨੂਰ ਯਾਤ ਮੰਗ ਕੋ ਦੇ ਲੈ ਆਈ ਤੇ ਕਰ ਲੈ ਗੱਲ। ਤੇ ਆਖਣ ਲੱਗਾ ਸਰਕਾਰ ਜੋ ਦਿਲ ਕਰਦਾ ਅੱਜ। ਤੇ ਉਹਨੇ ਆਖਿਆ ਤਲੀਏਗਾ ਕਰ। ਹਾਂ, ਇਹਨੇ ਜਿਹੜੇ ਵੇਲੇ ਅੱਜ ਤਲੀਏਗਾ ਕੀਤੀ ਨਾ, ਤੇ ਉਹਨਾਂ ਵੇਖਿਆ ਵੀ ਅੱਗੇ ਇੱਕ ਲਿਖੀ ਹੈ। ਉਹਨਾਂ ਇੱਕ ਦੇ ਨਾਲ ਨਾ ਅੱਗੇ 0 ਪਾ ਛੜਿਆ। ਉਹ ਅੱਗੇ ਨੂਰ ਯਾਤ ਨੂੰ 1 ਰੁਪਈਏ ਦਾ ਮੁਨਾਫਾ ਹੁੰਦਾ ਸੀ, ਫਾਇਦਾ ਹੁੰਦਾ ਸੀ, ਹੁਣ 10 ਦਾ ਹੋਣ ਲੱਗ ਪਿਆ। ਕੁਝ ਵਕਤ ਗੁਜ਼ਰਿਆ, ਦਿਹਾੜੇ 10-15 ਤੇ ਇੱਕ ਹੋਰ ਦਰਵੇਸ਼ ਲੰਘਿਆ, ਉਹਨੇ ਵੀ ਪਾਣੀ ਪੀਤਾ ਤੇ ਆਖਣ ਲੱਗਾ ਨੂਰ ਯਾਤ ਮੰਗ ਕੀ ਮੰਗਣਾ? ਉਸ ਆਖਿਆ ਸਰਕਾਰ ਜੋ ਦਿਲ ਕਰੇ। ਉਹਨੇ ਆਖਿਆ ਹੱਥ ਅਗਾਂ ਕਰ। ਹਾਂ, ਨੂਰ ਯਾਤ ਨੇ ਜਿਹੜੇ ਵੇਲੇ ਤਲੀ ਅਗਾਂ ਕੀਤੀ ਨਾ, ਤੇ ਉਹਨਾਂ ਵੇਖਿਆ ਇੱਥੇ ਤੇ 1 ਵੀ ਪੇ ਹੈ, ਅੱਗੇ 0 ਵੀ ਪੇ ਹੈ। ਉਹਨਾਂ ਇੱਕ ਹੋਰ 0 ਪਾ ਛੜਿਆ, ਉਹ 100 ਹੋ ਗਿਆ। ਨੂਰ ਯਾਤ ਨੂੰ 100 ਦਾ ਮੁਨਾਫਾ ਹੋਣ ਲੱਗ ਪਿਆ, ਦਿਹਾੜੀ 100 ਦੀ ਲੱਗਣ ਲੱਗ ਪਈ। ਰੱਬ ਦੀ ਜ਼ਾਤ ਨਾ ਵਸੀਲਾ ਬਣਾਉਣ ਵਾਲੀ। ਚਲੋ ਕੋਈ ਟਾਈਮ ਲੰਘਿਆ ਤੇ ਹੋਰ ਗੁਜ਼ਰਨ ਵਾਲਾ ਗੁਜ਼ਰਿਆ, ਉਹਨੇ ਪਾਣੀ ਪੀਤਾ। ਉਹਨੇ ਆਖਿਆ ਨੂਰ ਯਾਤ ਮੰਗ ਭਾਈ ਜੋ ਦਿਲ ਕਰ। ਉਹਨੇ ਆਖਿਆ ਸਰਕਾਰ ਜੋ ਦਿਲ ਕਰਦਾ। ਉਹਨੇ ਆਖਿਆ ਹੱਥ ਗਾਂ ਕਰ। ਹਾਂ, ਜਦੋਂ ਉਹਨੇ ਵੇਖਿਆ, ਉਹਨੇ ਆਖਿਆ ਇਹ ਤੇ ਇੱਕ 100 ਲਿਖੇ ਆ ਅੱਗੇ। ਉਹਨੇ ਇੱਕ ਹੋਰ 0 ਪਾ ਛੜਿਆ ਤੇ ਉਹ 1000 ਹੋ ਗਿਆ। ਚਲੋ ਕੋਈ ਦਿਹਾੜੇ ਲੰਘੇ ਤੇ ਇੱਕ ਹੋਰ ਦਰਵੇਸ਼ ਉੱਥੋਂ ਦੀ ਲੰਘਿਆ। ਉਸ ਆਖਿਆ ਵੀ ਨੂਰ ਯਾਤ ਤੂੰ ਪਾਣੀ ਪਿਆਇਆ ਤੇ ਮੰਗ ਕੀ ਮੰਗਣਾ? ਆਖਣ ਲੱਗਾ ਸਰਕਾਰ ਜੋ ਦਿਲ ਕਰਦਾ। ਉਹਨਾਂ ਵੇਖਿਆ ਨੂਰ ਯਾਤ ਦੀ ਤਲੀ ਦੇ ਉੱਤੇ ਇੱਕ ਲਿਖੇ ਆ, ਨਾਲ 0 ਪੇ ਆ। ਉਹਨਾਂ ਇੱਕ ਹੋਰ 0 ਪਾ ਛੜਿਆ, ਉਹ 10,000 ਹੋ ਗਿਆ। ਥੋੜਾ ਟਾਈਮ ਲੰਘਿਆ ਤੇ ਇੱਕ ਹੋਰ ਦਰਵੇਸ਼ ਲੰਘਿਆ, ਤੇ ਉਸ ਆਖਿਆ ਵੀ ਨੂਰ ਯਾਤ ਪਾਣੀ ਤੋਂ ਪਿਲਾਇਆ ਤੇ ਮੰਗ ਕੀ ਮੰਗਣਾ? ਉਸ ਆਖਿਆ ਸਰਕਾਰ ਮੰਗਣਾ ਮੈਂ ਕੋਈ ਨਹੀਂ, ਜੋ ਦਿਲ ਕਰਦਾ ਜੇ ਆਪਣੀ ਸ਼ਾਨ ਦੇ ਮੁਤਾਬਕ ਤਾ ਕਰ ਛੜੋ। ਉਹਨੇ ਆਖਿਆ ਤਲੀ ਗਾਂ ਕਰੇ ਨਾ। ਜਿਹੜੇ ਨੂਰ ਯਾਤ ਨੇ ਤਲੀ ਗਾਂ ਕੀਤੀ ਨਾ, ਤੇ ਉਹਨਾਂ ਇੱਕ ਹੋਰ 0 ਪਾ ਛੜਿਆ, ਤੇ ਉਹ ਲੱਖ ਹੋ ਗਿਆ। ਉਹ ਲੱਖ ਹੋ ਗਿਆ। ਨੂਰ ਯਾਤ ਨੂੰ ਰੱਬ ਦੀ ਜ਼ਾਤ ਨੇ ਮਿਹਰਬਾਨੀ ਇੰਜ ਦੀ ਕੀਤੀ, ਰੰਗ ਲੱਗ ਗਏ, ਲੱਖ ਹੋ ਗਿਆ। ਤੇ ਉਹ ਲੱਖ ਰੋਜ਼ ਦਾ ਮੁਨਾਫਾ। ਤੇ ਜਦੋਂ ਰੇਲਾਂ ਪਹਿਲਾਂ ਹੋ ਗਈਆਂ ਨਾ, ਤੇ ਨੂਰ ਯਾਤ ਆਪਣਾ ਉਹ ਪਾਣੀ ਪਿਆਉਣ ਵਾਲਾ ਜਿਹੜਾ ਕੰਮ ਸੀ ਨਾ, ਉਹ ਛੱਡ ਕੇ, ਡਿਊਟੀ ਛੱਡ ਕੇ, ਖਿਦਮਤ ਛੱਡ ਕੇ ਆਪਣੇ ਬਿਜ਼ਨਸ ਦੇ ਵਿੱਚ, ਕਾਰੋਬਾਰ ਦੇ ਵਿੱਚ ਬਿਜ਼ੀ ਹੋ ਗਿਆ। ਕੋਈ ਟਾਈਮ ਲੰਘਿਆ ਨਾ, ਵਾਹਵਾ ਅਰਸਾ ਲੰਘਿਆ, ਤੇ ਉਹ ਬਾਬਾ ਜਿਹਨੇ ਇੱਕ ਪਾਇਆ ਸੀ ਨਾ, ਉਹ ਬਾਬਾ ਵਾਪਸ ਉੱਥੋਂ ਦੀ ਲੰਘਿਆ ਨਾ, ਤੇ ਕੋਈ ਸ਼ੈ ਨਹੀਂ, ਖੂਹ ਵਰਾਨ ਹੈ, ਕੋਈ ਬੰਦਾ ਨਹੀਂ, ਕੋਈ ਰੌਣਕ ਨਹੀਂ। ਉਹਨਾਂ ਲੋਕਾਂ ਨੂੰ ਪੁੱਛਿਆ ਕਿ ਯਾਰ ਇੱਥੇ ਨੂਰ ਯਾਤ ਨਾਂ ਦਾ ਬੰਦਾ ਹੁੰਦਾ ਸੀ, ਤੇ ਉਹ ਕਿੱਥੇ ਵੇ? ਹੈ ਕਿ ਗੁਜ਼ਰ ਗਿਆ? ਉਹਨੇ ਆਖਿਆ ਨਹੀਂ ਹੈ ਵੇ, ਪਰ ਰੇਲਾਂ ਫੇਲਾਂ ਹੋ ਗਈਆਂ ਨੇ, ਤੇ ਬਿਜ਼ੀ ਬੇਬਾ ਹੈ। ਤੇ ਉਹਨੇ ਆਖਿਆ ਮੈਨੂੰ ਉਹਦੇ ਨਾਲ ਮਿਲਾਓ ਨਾ। ਉਹਨੇ ਆਖਿਆ ਫਲਾਣੇ ਪਿੰਡ ਜਾਓ, ਤੇ ਉਹ ਦੂਰੋਂ ਹੀ ਪੁੱਛ ਲੋਗੇ ਨੂਰ ਯਾਤ ਦਾ, ਤੁਹਾਨੂੰ ਪਤਾ ਲੱਗ ਜਾਏਗਾ। ਚਲੋ ਬਾਬੇ ਹਰੀ ਗਏ, ਜਾ ਕੇ ਨੂਰ ਯਾਤ ਨੂੰ ਵੇਖਿਆ ਨਾ, ਤੇ ਨੂਰ ਯਾਤ ਬਾਬੇ ਰਾਂ ਨੂੰ ਪਛਾਣਨਾ ਭੁੱਲ ਗਿਆ। ਬਾਬੇ ਰਾਂ ਆਪਣੀ ਪਛਾਣ ਨਹੀਂ ਕਰੇ। ਆਖਣ ਲੱਗੇ ਨੂਰ ਯਾਤ ਹੱਥ ਗਾਂ ਕਰੇ ਨਾ। ਤੇ ਜਿਹੜੇ ਨੂਰ ਯਾਤ ਨੇ ਇੰਜ ਹੱਥ ਗਾਂ ਕੀਤਾ ਨਾ,
ਤੇ ਉਹ ਜਿਹੜਾ ਸਿਫਰਾ ਆਪਣਾ ਇੱਕ ਬਾਬੇ ਰਾਮਪੂਰਨਾ ਪਾਇਆ ਸੀ ਨਾ, ਉਹਨਾਂ ਨਾਲ ਉਹ ਟਾ ਛੜਿਆ। ਆ ਭਾਵੇਂ ਸਿਫਰਾ ਕੱਖ ਨਹੀਂ ਹੁੰਦਾ, ਸਿਫਰੇ ਬਾਜੂ ਵੀ ਲੱਖ ਨਹੀਂ ਹੁੰਦਾ। ਉਹ ਜਦੋਂ ਇੱਕ ਢਾਇਆ ਨਾ ਤੇ ਅੱਗੇ ਸਾਰੇ ਸਿਫਰ 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 ਰਹਿ ਗਏ ਹਨ, ਤੇ ਉਹ ਜਦੋਂ ਇੱਕ ਨਾਲੋਂ ਲੱਥਾ ਨਾ ਤੇ ਬਾਕੀ ਸਿਫਰ ਹੀ ਹੋ ਗਿਆ ਸਾਰਾ ਕੁਝ। ਉਹ ਅੱਜ ਰੰਗ ਹੋਰ, ਵੱਡੇ ਵੇਲੇ ਹੋਰ, ਹਫ਼ਤੇ ਨੂੰ ਹੋਰ, 15 ਦਿਨ ਹੋਰ, ਮਹੀਨੇ ਨੂੰ ਹੋਰ, ਦਿਨੋਂ ਦਿਨ ਨੂਰੀਆਤ ਹੇਠਾਂ 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 ਹੇਠਾਂ। ਨੂਰੀਆਤ ਜਦੋਂ ਤਬਾਹ ਹੋ ਗਿਆ ਨਾ ਤੇ ਫਿਰ ਨੂਰੀਆਤ ਆਖਣ ਲੱਗਾ ਵੀ ਅੱਜ ਇੱਕ ਸਬਕ ਲੱਭਿਆ। ਉਹ ਸਬਕ ਬੜਾ ਘੁੱਟ ਕੇ ਤੁਸੀਂ ਵੀ ਆ ਸਾਰੇ ਵੇਖਣ ਵਾਲੇ ਪੱਲੇ ਬੰਨ ਲਓ। ਨੂਰੀਆਤ ਆਖਣ ਲੱਗਾ ਭਾਵੇਂ ਜਿੰਨੀਆਂ ਮਰਜ਼ੀ ਰੱਬ ਦੀਆਂ ਰਹਿਮਤਾਂ ਹੋਈਆਂ ਨਾ, ਜਿਹੜਾ ਖੈਰ ਦਾ ਕੰਮ ਹੈ ਨਾ ਉਹ ਦਾਮਨ ਕਦੇ ਨਾ ਛੱਡੋ। ਖੈਰ ਦੇ ਕੰਮ ਦਾ ਦਾਮਨ ਕਦੇ ਨਾ ਛੱਡੋ, ਕਿਸੇ ਦਾ ਭਲਾ ਕਰਨਾ ਕਦੇ ਨਾ ਛੱਡੋ। ਤੇ ਉਹ ਜਿਹੜਾ ਸ਼ੇਰ ਸੁਣਾਉਣ ਲੱਗਾ ਹਨਾ ਕਿ ਉਹ ਫਕੀਰ ਵੀ ਗੁਜ਼ਰ ਜਾਂਦਾ ਉਥੋਂ ਦੀ, ਉਹ ਸ਼ੇਰ ਇਹ ਵੇ, ਲਿਖਣ ਵਾਲਾ ਲਿਖਦਾ ਵੀ ਝਿੜਕ ਦਈ ਨਾ ਕਿਸੇ ਮਸਕੀਨ ਤਾਈਂ, ਨਾਜ਼ਕ ਦਿਲਾਂ ਨੂੰ ਚੀਰ ਵੀ ਆ ਜਾਂਦੇ। ਉਹ ਜਿਹੜੀ ਗਲੀ ਅਮੀਰਾਂ ਦਾ ਗੁਜ਼ਰ ਹੋਵੇ ਉਸ ਗਲੀ ਫਕੀਰ ਵੀ ਆ ਜਾਂਦੇ। ਤੇ ਹਾਸੇ ਸਦਾ ਨਹੀਂ ਸਜਣਾ ਸਾਥ ਦਿੰਦੇ, ਆ ਕਦੇ ਅੱਖੀਓਂ ਨੀਰ ਵੀ ਆ ਜਾਂਦੇ। ਚੰਗੇ ਹੋਣ ਜੇ ਵਕਤ ਸਰਦਾਰ ਸਾਈਆਂ, ਮੰਦੇ ਵਕਤ ਅਖੀਰ ਵੀ ਆ ਜਾਂਦੇ। ਜੇ ਗੱਲ ਦੀ ਸਮਝ ਆ ਗਈ ਹੋਵੇ ਤੇ ਇਹ ਮੇਰੀ ਵੀਡੀਓ ਅੱਗੇ ਸ਼ੇਅਰ ਲਾਜ਼ਮੀ ਕਰ ਛੜਿਓ। ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਅੱਲਾ ਸੋਹਣੇ ਦੇ ਵਾਲੇ। अस्सलाम वालेकुम रहमतुल्लाहि व बरकातहू।